USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਕੈਲੀਫੋਰਨੀਆ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 9 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢੱਲੋਂ ਯੂਬਲ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਯੁਵਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਟਰੱਕ ਟ੍ਰੇਲਰਸ ਇਕਵਿਪਮੈਂਟ ਦੇ ਲੋਨਸ ਵੀ ਇਹ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪਿਛਲੇ ਕੁਝ ਦਿਨਾਂ ਤੋਂ ਆਪਾਂ ਇੱਕ ਖਬਰ ਸਾਂਝੀ ਕਰਦੇ ਆ ਰਹੇ ਸੀ ਕਿਸ ਤਰ੍ਹਾਂ 4 ਮੁਸਲਿਮ ਮੂਲ ਦੇ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਸੀ ਅਲਵਕਰੀਕੂ ਜੋ ਏਰੀਆ ਹੈਗਾ ਆ। ਤੇ ਅੱਜ ਇੱਕ ਅਫਗਾਨਿਸਤਾਨ ਮੂਲ ਦੇ ਬੰਦੇ ਨੂੰ ਅਰੈਸਟ ਕੀਤਾ ਗਿਆ ਮੁਹੰਮਦ ਸਈਦ 51 ਸਾਲਾਂ ਦਾ, ਜਿਸ ਨੂੰ ਅਰੈਸਟ ਕੀਤਾ ਗਿਆ ਆ ਵੀ ਇਹ ਬੰਦਾ ਜੋ ਆ ਇਹ ਹੋ ਸਕਦਾ ਹੈ ਜਿਸ ਨੇ 4 ਮੁਸਲਮਾਨਾਂ ਨੂੰ ਗੋਲੀਆਂ ਦੇ ਨਾਲ ਮਾਰਿਆ ਗਿਆ ਆ। ਇਹ ਲੇਟੈਸਟ ਖਬਰ ਉੱਥੋਂ ਆ ਰਹੀ ਆ। 4 ਜਣਿਆਂ ਨੂੰ ਵੱਖ-ਵੱਖ ਏਰੀਏ ਦੇ ਵਿੱਚ ਵੱਖ-ਵੱਖ ਡੇਟ ਨੂੰ 1 ਅਗਸਤ 5 ਨੂੰ ਨਸੀਮ ਹੁਸੈਨ ਨੂੰ ਮਾਰਿਆ ਗਿਆ ਸੀ, ਮੁਹੰਮਦ ਅਹਿਮਾਦੀ ਨੂੰ ਨਵੰਬਰ 7 ਨੂੰ ਤੇ ਇਸੇ ਤਰ੍ਹਾਂ ਅਫਜ਼ਾਲ ਹੁਸੈਨ ਨੂੰ ਅਗਸਤ 1 ਨੂੰ ਤੇ ਅਫਤਾਬ ਹੁਸੈਨ ਨੂੰ ਜੁਲਾਈ 26 ਨੂੰ ਮਾਰਿਆ ਗਿਆ ਸੀ। ਸੋ ਇੱਕ ਤਰ੍ਹਾਂ ਨਾਲ ਪਹਿਲਾਂ ਇਹ ਰੌਲਾ ਪੈ ਰਿਹਾ ਸੀ ਵੀ ਹੋ ਸਕਦਾ ਇਹ ਹੇਟ ਕ੍ਰਾਈਮ ਹੋਵੇ, ਜਿਹੜੇ ਲੋਕ ਮੁਸਲਮਾਨਾਂ ਨੂੰ ਹੇਟ ਕਰਦੇ ਆ ਉਹਨਾਂ ਚੋਂ ਕੋਈ ਬੇਵਕੂਫ ਹੋ ਸਕਦਾ ਹੈ, ਪਰ ਹੁਣ ਇਹ ਪਤਾ ਚੱਲਿਆ ਵੀ ਇਹ ਮੁਸਲਮਾਨ ਹੀ ਹੈਗਾ ਆ ਅਫਗਾਨਿਸਤਾਨ ਦਾ ਜਿਸ ਨੇ ਇਹ ਲੋਕਾਂ ਨੂੰ ਮਾਰਿਆ ਸੀਗਾ। ਈਵਨ ਦੋ $20,000 ਦਾ ਰਿਵਾਰਡ ਇਨਾਮ ਰੱਖਿਆ ਗਿਆ ਸੀ ਤੇ ਕਹਿੰਦੇ ਵੀ ਐਂਬੂਸ਼ ਸਟਾਈਲ ਕਿਲਿੰਗਸ ਇਹ ਅਫਗਾਨੀ ਮੂਲ ਦਾ ਬੰਦਾ ਆ ਇਹ ਕਰਦਾ ਸੀ। ਘਾਤ ਲਾ ਕੇ ਇਸਨੇ ਗੋਲੀਆਂ ਚਲਾਈਆਂ। ਨਵੰਬਰ 2021 ਤੋਂ ਇਹ ਜਿਹੜੀਆਂ ਮਾਰਨ ਦਾ ਕਤਲੋਗਾਰਤ ਦਾ ਸਿਲਸਿਲਾ ਸ਼ੁਰੂ ਜਿਹੜਾ ਹੋਇਆ ਸੀ ਤੇ ਹੁਣ ਤੱਕ ਇਸ ਸਾਲ ਦੇ ਵਿੱਚ ਬੀਤੇ ਵੀਕ ਦੇ ਵਿੱਚ ਇੱਕ ਹੋਰ ਕਰਕੇ ਕੁੱਲ 4 ਮਾਰੇ ਸੀ। 51 ਸਾਲਾਂ ਦਾ ਜਿਹੜਾ ਸਈਦ ਆ ਇਸ ਦੀ ਜਦ ਤਲਾਸ਼ੀ ਜਿਹੜੀ ਉਹ ਲਈ ਗਈ ਉਹਦੇ ਘਰ ਦੀ ਤੇ ਇਹਦੇ ਜਿਹੜੇ ਵਹੀਕਲ ਦੀ ਗੱਡੀ ਦੀ, ਤਾਂ ਕਹਿੰਦੇ ਵੀ ਫਿਰ ਜਾਂਚ ਕਰਤਾ ਉਹਨਾਂ ਨੂੰ ਜਿਹੜਾ ਹੋਰ ਵਧੇਰੇ ਜਿਹੜੇ ਸਬੂਤ ਮਿਲੇ ਜਿਹੜਾ ਕਿ ਸਈਦ ਨੂੰ ਇਹਨਾਂ ਕਤਲਾਂ ਦੇ ਨਾਲ ਜਿਹੜਾ ਉਹ ਜੋੜਦਾ ਸੀਗਾ। ਬੁਲਟ ਕੇਸਿੰਗਸ ਜਿਹੜੀਆਂ ਸੀਨ ਦੇ ਉੱਤੇ ਪਾਈਆਂ ਗਈਆਂ ਸੀਗੀਆਂ, ਉਹ ਜਿਹੜੀ ਗਨ ਵਰਤੀ ਗਈ ਸੀ ਇਸ ਸ਼ੂਟਿੰਗ ਦੇ ਲਈ ਉਹ ਓਵਰਨਾਈਟ ਸਰਚ ਦੇ ਵਿੱਚ ਇਸ ਦੇ ਘਰੋਂ ਜਿਹੜੀ ਉਹ ਬਰਾਮਦ ਹੋਈ ਸੀ। ਐਲਬਰਕਰਕੀ ਦੀ ਪੁਲਿਸ ਜਿਹੜੀ ਬਰਨੈਲੀਲੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਆ ਤੇ ਉਹਨਾਂ ਦੇ ਮੇਅਰ ਆ, ਉਹਨਾਂ ਨੇ ਹਾਲ ਦੀ ਘੜੀ ਕੋਈ ਇਸ ਦੇ ਉੱਤੇ ਕੋਈ ਟਿੱਪਣੀ ਤਾਂ ਨਹੀਂ ਕੀਤੀ, ਪਰ ਉਸ ਭਾਈਚਾਰੇ ਦੇ ਲਈ ਇਹ ਕਾਫੀ ਦਿਲ ਤੋੜਵੀਆਂ ਜਿਹੜੀਆਂ ਇਹ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਸੀ। 25 ਸਾਲ ਤੋਂ ਲੈ ਕੇ 62 ਸਾਲ ਦੇ ਜਿਹੜੇ ਲੋਕਾਂ ਨੂੰ 4 ਨੂੰ ਇਸਨੇ ਜਿਹੜਾ ਉਹ ਕਤਲ ਕੀਤਾ ਹੈ। ਹੁਣ ਇਹ ਜਾਂਚ ਜਿਹੜੀ ਉਹ ਚੱਲ ਰਹੀ ਆ ਵੀ ਇਸ ਦੇ ਪਿੱਛੇ ਇਸ ਦਾ ਮਕਸਦ ਕੀ ਜਿਹੜਾ ਉਹ ਰਿਹਾ ਹੋ ਸਕਦਾ ਹੈ। ਬੀਤੇ ਦਿਨਾਂ ਦੇ ਵਿੱਚ ਪੁਲਿਸ ਨੇ ਇੱਕ ਸਿਲਵਰ ਸਡਾਨ ਡਾਰਕ ਸਿਲਵਰ ਸਡਾਨ ਵੋਲਸਵੇਗਨ ਜੈਟ ਆ ਉਸ ਦੇ ਬਾਰੇ ਦੱਸਿਆ ਸੀਗਾ ਵੀ ਇਸ ਦੇ ਵਿੱਚੋਂ ਸ਼ਾਇਦ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਤਾਂ ਇਵੈਂਚੁਅਲੀ ਇਸ ਦੇ ਘਰ ਤੱਕ ਉਹ ਪਹੁੰਚੇ, ਇਸ ਦੀ ਜਿਹੜੀ ਉਹ ਤਲਾਸ਼ੀ ਜਿਹੜੀ ਉਹ ਲਈ ਗਈ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ
ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਬਹੁਤ ਹੀ ਘਿਨਾਉਣਾ ਜਿਹੜਾ ਇਸਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਆ। ਜੀ ਅਗਲੀ ਖਬਰ ਹਰਜੋਤ ਸਿੰਘ ਜੀ, ਰਸ਼ੀਅਨ ਮਿਲਟਰੀ 에ਅਰ ਬੇਸ ਤੋਂ ਕਹਿੰਦੇ ਆ ਰਹੀ ਹੈ ਕ੍ਰੀਮੀਆ ਦਾ ਇਲਾਕਾ, ਜਿਸ ਨੂੰ ਅੱਜ ਤੋਂ ਕਈ ਵਰੇ ਪਹਿਲਾਂ ਇਹਨਾਂ ਨੇ ਰੂਸ ਨੇ ਅਨੈਕਸ ਜਿਹੜਾ ਉਹ ਕਰ ਲਿਆ ਸੀਗਾ। ਸੋ ਕਹਿੰਦੇ ਵੀ ਉੱਥੇ ਵੱਡੇ ਜਿਹੜੇ ਐਕਸਪਲੋਜਨ ਧਮਾਕਿਆਂ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ, ਜਿਹੜੇ ਰੂਸੀ 에ਅਰ ਬੇਸ ਹੈਗਾ ਆ ਉਸ ਦੇ ਉੱਤੇ। ਈਵਨ ਦੋ ਕਹਿੰਦੇ ਆ ਰੂਸ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਉਹਨਾਂ ਨੇ ਇਹ ਮੰਨਣੋਂ ਇਨਕਾਰ ਕੀਤਾ ਵੀ ਸਾਕੀ ਬੇਸ ਜਿਹੜਾ ਕਿ ਬਲੈਕ ਸੀ ਦੇ ਨਾਲ ਆ, ਵੀ ਉਸ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਧਮਾਕਾ ਜਾਂ ਸ਼ੈਲਿੰਗ ਜਿਹੜੀ ਆ ਗੋਲੀਬਾਰੀ ਆ ਉਹ ਹੋਈ ਹੋਵੇ। ਸੋ ਯੂਕਰੇਨ ਦੇ ਜਿਹੜੇ ਸੋਸ਼ਲ ਨੈਟਵਰਕਸ ਆ ਉਸ ਦੇ ਉੱਤੇ ਇਹ ਚਰਚਾ ਜਿਹੜੀ ਤੇਜ਼ ਆ ਵੀ ਯੂਕਰੇਨ ਦੇ ਦੁਆਰਾ ਲੌਂਗ ਰੇਂਜ ਮਿਜ਼ਾਈਲਸ ਦੇ ਦੁਆਰਾ ਇਸ ਰੂਸੀ 에ਅਰ ਬੇਸ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਰੂਸ ਦੀ ਜਿਹੜੀ ਸਟੇਟ ਏਜੰਸੀ ਆ ਤਾਸ, ਉਸਨੇ ਇਹ ਕਿਹਾ ਵੀ ਅਨਆਇਡੈਂਟੀਫਾਈਡ ਮਿਲਟਰੀ ਸੋਰਸ ਦੇ ਜ਼ਰੀਏ ਵੀ ਕੁਝ ਧਮਾਕੇ ਜਿਹੜੇ ਆ ਉਹ ਜ਼ਰੂਰ ਹੋਏ ਨੇ, ਜਿਹੜੇ ਕਿ ਫਾਇਰ ਸੇਫਟੀ ਰਿਕੁਆਇਰਮੈਂਟਸ ਦੀ ਜਿਹੜੀ ਵਾਇਲੇਸ਼ਨ ਦੇ ਵਿੱਚ ਹੈਗੇ ਨੇ। ਪਰ ਮਿਨਿਸਟਰੀ ਨੇ ਨਾਲ ਇਹ ਵੀ ਦਾਅਵਾ ਕੀਤਾ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਲੜਾਕੂ ਜਹਾਜ਼ ਆ ਉੱਥੇ ਜਿਹੜੇ ਖੜੇ ਸੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਗਲੀ ਖਬਰ ਕੀਨੀਆ ਤੋਂ ਆ ਰਹੀ ਹੈ। ਕੀਨੀਆ ਦੇ ਲੋਕ ਆਪਣੀ ਵੈਲਟ ਨੂੰ ਯੂਜ਼ ਕਰ ਰਹੇ ਆ। ਉਹਨਾਂ ਨੇ ਆਪਣਾ ਨਵਾਂ ਲੀਡਰ ਉੱਥੇ ਦਾ ਚੁਣਨਾ ਹੈਗਾ ਆ। ਪੋਲਿੰਗ ਆਲਮੋਸਟ ਕਲੋਜ਼ ਹੋ ਚੁੱਕੀ ਆ। ਇਲੈਕਸ਼ਨ ਉੱਥੇ ਦੀ ਬੜੀ ਕਰੂਸ਼ੀਅਲ ਆ। ਕਹਿੰਦੇ ਪਈ 22 ਮਿਲੀਅਨ ਕੀਨੀਅਨਸ ਰਜਿਸਟਰਡ ਵੋਟਰ ਹੈਗੇ ਆ ਤੇ ਪੋਲਿੰਗ ਜੋ ਸੀ ਉਹ ਸੋਮਵਾਰ ਨੂੰ 6 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲੀ ਤੇ ਵੋਟਰ ਵੱਡੀਆਂ ਲੰਮੀਆਂ ਲਾਈਨਾਂ ਦੇ ਵਿੱਚ ਸੀਗੇ। ਪਰ ਜੋ ਰਿਜ਼ਲਟਸ ਆ ਕਹਿੰਦੇ ਵੀ ਕਾਫੀ ਫਸਵਾਂ ਮੁਕਾਬਲਾ ਇਸ ਵੇਲੇ ਹੈਗਾ ਆ। ਟਿਊਜ਼ਡੇ ਦੀ ਜੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਓਪੀਨੀਅਨ ਪੋਲਸ ਆਏ ਆ ਉਹਨਾਂ ਦੇ ਮੁਤਾਬਕ ਕਹਿੰਦੇ ਡਿਪਟੀ ਪ੍ਰੈਜ਼ੀਡੈਂਟ ਰੂਟੋ 55 ਸਾਲਾਂ ਦਾ ਤੇ ਵੈਟਰਨ ਆਪੋਜੀਸ਼ਨ ਲੀਡਰ ਓਡਿੰਗਾ 77 ਸਾਲਾਂ ਦਾ। ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕਾਫੀ ਫਸਵੀਂ ਟੱਕਰ ਹੈਗੀ ਆ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਸੈਕਰਾਮੈਂਟੋ ਕਾਉਂਟੀ ਨੇ ਮੰਕੀ ਪੌਕਸ ਦੇ ਮੱਦੇਨਜ਼ਰ ਉੱਥੇ ਸਟੇਟ ਆਫ ਐਮਰਜੈਂਸੀ ਜਿਹੜੀ ਘੋਸ਼ਿਤ ਕਰ ਦਿੱਤੀ ਆ। ਕਹਿੰਦੇ ਵੀ ਇਹਨਾਂ ਦਾ ਇਹ ਫੈਸਲਾ ਇਸ ਲਈ ਆ ਕਿਉਂਕਿ ਜਿਹੜਾ ਕਾਉਂਟੀ ਦਾ ਇਸ ਨੂੰ ਲੈ ਕੇ ਰਿਸਪੌਂਸ ਰਹੇਗਾ ਮੰਕੀ ਪੌਕਸ ਨੂੰ, ਉਸ ਦੇ ਵਿੱਚ ਇਹਨਾਂ ਨੂੰ ਮਦਦ ਮਿਲ ਸਕਦੀ ਆ। ਸਟੇਟ ਆਫ ਐਮਰਜੈਂਸੀ ਨੇ ਜਿਹੜੀ ਆ ਸੂਬਾਈ ਪੱਧਰ ਦੇ ਉੱਤੇ ਵੀ ਆਲਰੇਡੀ ਜਿਹੜੀ ਡਿਕਲੇਅਰ ਕੀਤੀ ਹੈਗੀ ਆ। ਇੱਥੋਂ ਤੱਕ ਕਿ ਇਹ ਜਿਹੜੀ ਐਮਰਜੈਂਸੀ ਆ ਫੈਡਰਲ ਲੈਵਲ ਦੇ ਉੱਤੇ ਵੀ ਅਨਾਊਂਸ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੈਨ ਫਰਾਂਸਿਸਕੋ, ਸੈਨ ਡਿਏਗੋ ਦੇ ਜਿਹੜੇ ਕਾਉਂਟੀਜ਼ ਆ ਉਹਨਾਂ ਨੇ ਵੀ ਇਸ ਨੂੰ ਡਿਕਲੇਅਰ ਜਿਹੜੀ ਸਟੇਟ ਆਫ ਐਮਰਜੈਂਸੀ ਉਹ ਘੋਸ਼ਿਤ ਕੀਤੀ ਆ। ਸੋ ਡੌਨ ਨੋਟੈਲੀ ਜਿਹੜੇ ਚੇਅਰਮੈਨ ਹੈਗੇ ਨੇ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਨੇ, ਉਹਨਾਂ ਨੇ ਇਹ ਐਲਾਨ ਜਿਹੜਾ ਕੀਤਾ ਹੈ ਵੀ ਅਸੀਂ ਜਿਹੜੇ ਸਟੇਟ ਆਫ ਐਮਰਜੈਂਸੀ ਨੂੰ ਪ੍ਰੋਕਲੇਮ ਕਰ ਰਹੇ ਹਾਂ ਮੰਕੀ ਪੌਕਸ ਨੂੰ ਨਜਿੱਠਣ ਦੇ ਲਈ। ਯੂਜਲੀ ਜਿਹੜੇ ਇਹਦੇ ਸਿੰਪਟਮ ਤੇਜ਼ ਬੁਖਾਰ, ਲਿੰਫ ਨੋਡਸ ਦੇ ਵਿੱਚ ਸੋਜਿਸ਼ ਤੇ ਰੈਸ਼ ਕਹਿੰਦੇ ਮੂੰਹ ਤੇ ਬਾਕੀ ਬਾਡੀ ਦੇ ਉੱਤੇ ਇਸ ਦੇ ਕਰਕੇ ਹੋ ਜਾਂਦੀ ਹੈਗੀ ਆ। ਸੋ ਅਜੇ ਤੱਕ ਕੁੱਲ ਕੇਸ ਕੈਲੀਫੋਰਨੀਆ ਦੇ ਵਿੱਚ 1800 ਤੋਂ ਵੱਧ ਮੰਕੀ ਪੌਕਸ ਦੇ ਜਿਹੜੇ ਉਹ ਹੋ ਚੁੱਕੇ ਨੇ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇੱਕ ਕਾਈਲੀ ਰੋਡਨੀ ਨਾਮ ਦੀ ਜੋ ਬੱਚੀ ਆ 16 ਸਾਲਾਂ ਦੀ, ਉਹ ਉਸਦੀ ਸਰਚ ਹੁਣ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਗਈ ਆ। ਬਹੁਤ ਸਾਰੇ ਜੋ ਪੁਲਿਸ ਆਫੀਸ਼ੀਅਲਸ ਆ ਉਹ ਇਹ ਫੀਲ ਕਰ ਰਹੇ ਆ ਕਿ ਇਸ ਨੂੰ ਕਿਡਨੈਪ ਕੀਤਾ ਗਿਆ ਆ। ਕਾਈਲੀ ਪ੍ਰੋਸਰ ਫੈਮਿਲੀ ਕੈਂਪ ਗਰਾਊਂਡ ਦੇ ਉੱਤੇ ਸੀਗੀ ਪਿਛਲੇ ਸ਼ੁੱਕਰਵਾਰ ਨੂੰ ਤੇ ਲਾਸਟ ਟਾਈਮ ਦੇ ਉੱਤੇ ਉਹਨੂੰ 12:30 ਵਜੇ ਸਵੇਰ ਦੇ ਟਾਈਮ ਤੇ ਦੇਖਿਆ ਗਿਆ ਸੀ ਪਲੇਸਰ ਕਾਉਂਟੀ ਸ਼ੈਰਿਫ ਆਫਿਸ ਦੇ ਮੁਤਾਬਕ। ਸੋ ਇਸ ਡਿਸਅਪੀਅਰੈਂਸ ਨੂੰ ਉਹ ਐਜ਼ ਏ ਅਬਡਕਸ਼ਨ ਕਾਊਂਟ ਕਰ ਰਹੇ ਹੈਗੇ। ਕਹਿੰਦੇ ਪਈ ਕਾਈਲੀ ਦੇ ਕੋਲ ਸਿਲਵਰ 2013 ਦੀ ਹੋਂਡਾ CRV ਕਾਰ ਸੀ ਤੇ ਫੋਨ ਵੀ ਉਹਦਾ ਆਊਟ ਆਫ ਸਰਵਿਸ ਆ ਰਿਹਾ ਹੈ। ਕਾਈਲੀ ਵਾਈਟ ਮੂਲ ਦੀ ਆ, 5 ਫੁੱਟ 7 ਇੰਚ ਤੇ 118 ਪਾਉਂਡ ਉਹਦਾ ਭਾਰ ਆ। ਬਲੌਂਡ ਹੇਅਰ, ਹੇਜ਼ਲ ਆਈਜ਼ ਤੇ ਨੋਜ਼ ਦੇ ਉੱਤੇ ਰਿੰਗ ਹੈਗਾ। ਲਾਸਟ ਟਾਈਮ ਜਦੋਂ ਉਹਨੂੰ ਦੇਖਿਆ ਗਿਆ ਬਲੈਕ ਟੈਂਕ ਟੌਪ ਤੇ ਡਿਕੀਜ਼ ਬ੍ਰਾਂਡ ਪੈਂਟਸ ਉਸਨੇ ਪਾਈਆਂ ਹੋਈਆਂ ਸੀ। 200 ਤੋਂ ਲੈ ਕੇ 300 ਬੱਚੇ ਜੋ ਜੁਵਨੇਲਸ ਆ ਇਸ ਪਾਰਟੀ ਦੇ ਵਿੱਚ ਮੌਜੂਦ ਸੀਗੇ, ਜਿਹੜੀ ਕਿ ਇੱਕ ਬਹੁਤ ਵੁੱਡਡ ਏਰੀਏ ਦੇ ਵਿੱਚ ਸੀ
ਤੇ ਇਹ ਹੈਰਾਨੀ ਦੀ ਗੱਲ ਆ ਵੀ ਇੰਨਿਆਂ ਦੇ ਵਿੱਚੋਂ ਕਿਹੜੇ ਟਾਈਮ ਦੇ ਉੱਤੇ ਉਹ ਗੁੰਮ ਹੋ ਗਏ ਜਾਂ ਉਸ ਨੂੰ ਕੋਈ ਉੱਥੋਂ ਕਿਡਨੈਪ ਕਰਕੇ ਲੈ ਗਿਆ ਹੈਗਾ। ਇਹ ਜੋ ਗਰਾਊਂਡਸ ਹੈਗੀਆਂ ਆ 17 ਮਾਈਲਸ ਨਾਰਥ ਆਫ ਲੇਕ ਤਾਹੋ ਅਤੇ 36 ਮੀਲ ਰੀਨੋ ਤੋਂ ਆ। 150 ਦੇ ਕਰੀਬ ਲਾ ਇਨਫੋਰਸਮੈਂਟ ਆਫੀਸਰਸ, ਜਿਹਦੇ ਵਿੱਚ FBI ਸਰਚ ਤੇ ਰੈਸਕਿਊ ਟੀਮ ਦੇ K9 ਤੇ ਹੋਰ 100 ਦੇ ਕਰੀਬ ਵਲੰਟੀਅਰਸ ਉਸ ਏਰੀਏ ਦੇ ਵਿੱਚ ਇਸ ਬੱਚੀ ਨੂੰ ਲੱਭ ਰਹੇ ਹੈਗੇ ਆ। ਸੋ ਇਹਦੇ ਉੱਤੇ ਨਾਮ ਵੀ ਰੱਖਿਆ ਗਿਆ ਆ, ਪਰ findkylie.com ਇੱਕ ਵੈਬਸਾਈਟ ਵੀ ਪਰਿਵਾਰ ਵੱਲੋਂ ਸੈਟਅਪ ਕੀਤਾ ਗਿਆ ਤੇ GoFundMe ਅਕਾਊਂਟ ਵੀ ਸੈਟਅਪ ਕੀਤਾ ਗਿਆ ਹੈਗਾ। ਜੀ। ਸਾਊਥ ਕੋਰੀਆ ਦੀ ਰਾਜਧਾਨੀ ਸਿਓਲ ਦੇ ਵਿੱਚ ਰਿਕਾਰਡ ਤੋੜ ਮੀਂਹ ਦੇ ਕਰਕੇ 8 ਜਾਣਿਆਂ ਦੀ ਮੌਤ ਦੀ ਖਬਰਾਂ ਆ ਰਹੀਆਂ ਨੇ। ਅਚਾਨਕ ਭਾਰੀ ਮੀਂਹ ਜਿਹੜਾ ਉਹ ਪਿਆ, ਜਿਸ ਕਰਕੇ ਪਾਵਰ ਬਿਜਲੀ ਜਿਹੜੀ ਉਹ ਬੰਦ ਹੋ ਗਈ ਤੇ ਵੱਡੇ ਪੱਧਰ ਦੇ ਉੱਤੇ ਜ਼ਮੀਨ ਖਿਸਕੀ, ਲੈਂਡਸਲਾਈਡਸ ਹੋਈਆਂ ਤੇ ਜਿਹੜੀਆਂ ਰੋਡ ਸਬਵੇਜ਼ ਆ ਉਹਨਾਂ ਦੇ ਵਿੱਚ ਪਾਣੀ ਭਰ ਗਿਆ। 4 ਇੰਚ ਪਰ ਘੰਟੇ ਦੇ ਹਿਸਾਬ ਦੇ ਨਾਲ ਕਹਿੰਦੇ ਆ ਵੀ ਮੀਂਹ ਪੈਣਾ ਜਿਹੜਾ ਉਹ ਸ਼ੁਰੂ ਹੋਇਆ। ਕਈ ਥਾਵਾਂ ਦੇ ਉੱਤੇ ਤਾਂ 140 ਮਿਲੀਮੀਟਰ ਜਿਹੜੇ 5 ਇੰਚ ਦੇ ਤਕਰੀਬਨ ਮੀਂਹ ਕਹਿੰਦੇ ਆ ਉੱਥੇ ਪੈ ਗਿਆ ਸੀਗਾ। ਸੋ ਸਿਓਲ ਦੇ ਵਿੱਚ ਦੇਰ ਰਾਤ ਸੋਮਵਾਰ ਤੋਂ ਜਿਹੜਾ ਆ ਉਹ ਮੀਂਹ ਪੈਣਾ ਸ਼ੁਰੂ ਹੋਇਆ ਸੀ। ਉੱਥੋਂ ਦੇ ਪ੍ਰੈਜ਼ੀਡੈਂਟ ਯੂਨ ਸੂ ਯੋਲ ਉਹਨਾਂ ਨੇ ਉਹਨਾਂ ਇਲਾਕਿਆਂ ਦਾ ਵੀ ਜਿਹੜਾ ਉਹ ਦੌਰਾ ਕੀਤਾ। ਕਹਿੰਦੇ ਵੀ ਉਸ ਸੈਮੀ ਬੇਸਮੈਂਟ ਅਪਾਰਟਮੈਂਟ ਵਿੱਚ ਵੀ ਗਏ ਜਿੱਥੇ ਇੱਕੋ ਪਰਿਵਾਰ ਦੇ 3 ਜੀ ਜਿਹੜੇ ਆ ਉਹ ਮਰ ਗਏ ਜਦ ਅਚਾਨਕ ਹੜ੍ਹ ਵਾਲਾ ਪਾਣੀ ਉਹਨਾਂ ਦੇ ਅਪਾਰਟਮੈਂਟ ਦੇ ਵਿੱਚ ਵੜ ਗਿਆ ਸੀਗਾ। ਸੋ ਇਹ ਜਿਹੜੇ ਉੱਥੇ ਕਾਫੀ ਨੁਕਸਾਨ ਜਿਹੜਾ ਆ ਉਹ ਹੋਇਆ ਆ। ਸੋ ਫਾਰ 8 ਜਾਣਿਆਂ ਦੀ ਮੌਤ, 9 ਜਾਣੇ ਜ਼ਖਮੀ ਨੇ ਤੇ 7 ਅਜੇ ਲਾਪਤਾ ਦੱਸੇ ਜਾਂਦੇ ਨੇ। ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਵੀ ਅੱਜ ਇੱਕ ਲਾਸ ਐਂਜਲਸ ਏਰੀਏ ਦੇ ਵਿੱਚ ਹਾਈਵੇ 91 ਦੇ ਉੱਤੇ ਇੱਕ ਜਹਾਜ਼ ਸਿੰਗਲ ਇੰਜਨ ਪਾਈਪ PA-32 ਉਹਦੀ ਕ੍ਰੈਸ਼ ਲੈਂਡਿੰਗ ਹੋ ਗਈ। ਉਹ ਕ੍ਰੈਸ਼ ਕਰ ਗਿਆ। ਹਾਈਵੇ ਦੇ ਉੱਤੇ ਉਤਾਰਨਾ ਪਿਆ ਜਿਸ 12:30 ਤੇ ਬਾਅਦ ਦੁਪਹਿਰ, ਜਿਸ ਟਾਈਮ ਦੇ ਉੱਤੇ ਇਸ ਜਹਾਜ਼ ਦੇ ਇੰਜਨ ਦੇ ਵਿੱਚ ਕੋਈ ਟੈਕਨੀਕਲ ਇਸ਼ੂ ਆ ਗਿਆ। ਜੋ 91 ਫਰੀਵੇ ਆ ਬਿਟਵੀਨ ਲਿੰਕਨ ਤੇ ਮੇਨ ਕਰੋਨਾ ਏਰੀਏ ਦੇ ਵਿੱਚ, ਉੱਥੇ ਇਸ ਨੂੰ ਉਤਾਰਿਆ ਗਿਆ। ਜਹਾਜ਼ ਤਾਂ ਸੜ ਕੇ ਸਵਾਹ ਹੋ ਗਿਆ। ਲੱਕਲੀ ਜਿਹੜੇ 2 ਲੋਕ ਸੀ ਇਹਦੇ ਵਿੱਚ, ਉਹ ਬਚਣ ਵਿੱਚ ਕਾਮਯਾਬ ਹੋ ਗਏ। ਕਰੋਨਾ ਦੀ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਦੋਂ ਹੀ ਅੱਗ ਉੱਥੋਂ ਫੈਲਣੀ ਸ਼ੁਰੂ ਹੋਈ ਤੇ ਉਸ ਟਾਈਮ ਦੇ ਉੱਤੇ ਫਾਇਰ ਵਾਲੇ ਪਹੁੰਚ ਗਏ ਤੇ ਉਹ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਜੋ ਫਰੀਵੇ 91 ਆ ਉਹ ਮੀਲਾਂ ਬੱਧੀ ਬੈਕਡ ਅਪ ਹੋ ਗਿਆ ਕਿਉਂਕਿ ਇਸ ਹਾਈਵੇ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਸੀ। ਤੇ ਹਜੇ ਵੀ ਆਫੀਸ਼ੀਅਲਸ ਇਹ ਕਹਿ ਰਹੇ ਆ ਡਰਾਈਵਰਸ ਜੋ ਉਸ ਏਰੀਏ 'ਚ ਜਾ ਰਹੇ ਆ ਜਾਂ ਲੰਘ ਰਹੇ ਆ ਉਹਨਾਂ ਨੂੰ ਡਿਲੇ ਹੋਰ ਵੀ ਹੋਊਗਾ। ਜੀ। ਕੈਲਟਰੰਸ EMPLOYEE ਜਿਹੜੇ ਆ ਉਹਨਾਂ ਦਾ ਕਮਿਊਟ ਕਹਿੰਦੇ ਕੱਲ ਅਚਾਨਕ ਇੱਕ ਦਾ ਉਹ ਖਤਮ ਹੋ ਗਿਆ। ਇੱਕ ਐਕਸੀਡੈਂਟ ਭਿਆਨਕ ਹੋਇਆ ਜਿਸ ਦੇ ਵਿੱਚ 2 ਜਾਣਿਆਂ ਦੀ ਮੌਤ ਹੋ ਗਈ। ਇਸ ਮੌਕੇ ਕੈਲਟਰਾਂਸ ਦਾ ਇੱਕ ਇੰਜੀਨੀਅਰ ਔਨ ਡਿਊਟੀ ਆ, ਉਸ ਦੀ ਵੀ ਮੌਤ ਹੋ ਗਈ। ਫਰੈਜ਼ਨੋ ਕਾਉਂਟੀ ਦੇ ਵਿੱਚ ਇਹ ਜਿਹੜਾ ਉਹ ਕ੍ਰੈਸ਼ ਹੋਇਆ। 16 ਸਾਲਾਂ ਤੋਂ ਅਲੀ ਸ਼ਾਹਬਾਜ਼ ਜਿਸ ਦੀ ਉਮਰ 48 ਸਾਲ ਆ 48 ਸਾਲ ਸੀ, ਉਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈਗੀ ਆ। ਨਿਸ਼ਾਨ ਅਲਟੀਮਾ ਦੇ ਵਿੱਚ ਹੀ ਕਹਿੰਦੇ ਆ ਵੀ ਉਹ ਜਾ ਰਿਹਾ ਸੀਗਾ ਤੇ CHP ਨੇ ਜਿਹੜੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਕਹਿੰਦੇ ਵੀ 25 ਸਾਲਾਂ ਦਾ ਮਾਰਕਸ ਪ੍ਰੈਚਰ ਉਸ ਦਾ ਹੈਡ ਔਨ ਕੋਲੀਜਨ ਜਿਹੜਾ ਆ ਉਹ ਕੈਲਟਰੈਂਸ ਦੇ ਇਸ ਟਰੱਕ ਦੇ ਨਾਲ ਹੋ ਗਿਆ। ਕਹਿੰਦੇ ਵੀ ਜਿਸ ਮੌਕੇ ਇਹ ਹਾਦਸਾ ਹੋਇਆ ਇਹਨਾਂ ਦੋਨੇ ਹੀ ਡਰਾਈਵਰਸ ਦੇ ਵਿੱਚੋਂ ਕਿਸੇ ਉਹਨਾਂ ਦੋਨਾਂ ਨੇ ਹੀ ਜਿਹੜੀ ਆ ਉਹ ਸੀਟ ਬੈਲਟ ਉੱਦਾਂ ਲਗਾਈ ਸੀਗੀ। ਬਲੰਟ ਫੋਰਸ ਟਰਾਮਾ ਦੇ ਕਰਕੇ ਦੋਨਾਂ ਦੀ ਜਿਹੜੀ ਉਹ ਮੌਤ ਹੋਈ ਆ। ਕੈਲਟਰੰਸ ਨੇ ਬਾਅਦ ਦੇ ਵਿੱਚ ਸ਼ਨਾਖਤ ਕੀਤੀ ਵੀ ਉਹਨਾਂ ਦਾ ਹੀ EMPLOYEE ਸੀ 48 ਸਾਲਾ ਅਲੀ ਸ਼ਾਹਬਾਜ਼, ਜੋ ਕਿ ਸਿਵਲ ਇੰਜੀਨੀਅਰ ਦੇ ਤੌਰ ਦੇ ਉੱਤੇ ਉੱਥੇ ਕੰਮ ਕਰਦਾ ਸੀਗਾ। ਕੈਲੀਫੋਰਨੀਆ ਤੇ ਸੈਨ ਡਿਏਗੋ ਐਵੀਨਿਊਜ਼ ਮੈਂਡੋਟਾ ਦੇ ਜਿਹੜੇ ਸਾਊਥ ਵਾਲੇ ਪਾਸੇ ਉੱਥੇ ਜਿਹੜਾ ਇਹ ਦੇਰ ਰਾਤ ਮਿਡਨਾਈਟ ਨੂੰ ਹਾਦਸਾ ਜਿਹੜਾ ਇਹ ਵਾਪਰਿਆ ਸੀਗਾ। ਸੋ ਕਹਿੰਦੇ ਵੀ ਇਹ ਜੌਬ ਦੇ ਉੱਤੇ ਹੀ ਕੈਲਟਰੈਂਸ ਦਾ ਇੰਜੀਨੀਅਰ ਉਸ ਟਾਈਮ ਦੇ ਉੱਤੇ ਜਾ ਰਿਹਾ ਸੀ I-5 ਦੇ ਉੱਤੇ, ਜਿਸ ਦੇ ਨਜ਼ਦੀਕ ਇਹ ਜਿਹੜਾ ਹਾਦਸਾ ਵਾਪਰਿਆ ਸੀ, ਜਿਸ ਦੇ ਵਿੱਚ 2 ਜਣਿਆਂ ਦੀ ਇਹ ਮੌਤ ਹੋਈ ਆ।
ਕੈਲੀਫੋਰਨੀਆ ਸਟੇਟ ਨੇ ਆਪਣੇ ਹੀ ਵਸਿੰਦਿਆਂ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਟਰੀਟ ਕੀਤਾ ਹੈ, ਖਾਸ ਕਰਕੇ ਕੈਲੀਫੋਰਨੀਆ ਸਟੇਟ ਦੀ EDD ਡਿਪਾਰਟਮੈਂਟ ਨੇ, ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਨੇ। ਆਪਾਂ ਦੇਖਿਆ ਵੀ $18 ਬਿਲੀਅਨ ਦਾ ਫਰਾਡ EDD ਦੇ ਵਿੱਚ ਹੋਇਆ। ਇੱਥੇ ਮੈਨੇਜਰ ਤੋਂ ਲੈ ਕੇ ਜੋ ਉਹਨਾਂ ਦਾ CSR ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਤੱਕ ਬਹੁਤ ਲੋਕ ਅਨਟ੍ਰੇਨਡ ਸੀ, ਕਿਸੇ ਤਰ੍ਹਾਂ ਦੀ ਟ੍ਰੇਨ ਨਹੀਂ ਸੀ, ਬਹੁਤ ਮੈਸਅਪ ਸੀ। ਇਹ ਤੋਂ ਬਿਨਾਂ ਹਜ਼ਾਰਾਂ ਦੇ ਹਿਸਾਬ ਲੋਕ ਉਹਨਾਂ ਨੇ ਅਨਪਲਾਇਮੈਂਟ ਲਈ ਅਪਲਾਈ ਕੀਤਾ ਤੇ ਉਹਨਾਂ ਨੂੰ ਅਨਪਲਾਇਮੈਂਟ ਮਿਲੀ ਨਹੀਂ। ਹੁਣ ਇਹ ਖਬਰਾਂ ਆ ਰਹੀਆਂ 80% ਦੇ ਕਰੀਬ ਜਿਹੜੇ ਲੋਕਾਂ ਨੇ ਪਟੀਸ਼ਨ ਦੁਆਰਾ ਕੀ ਫਿਰ ਅਪੀਲ ਕੀਤੀ ਸੀ, ਉਹ ਆਪਣੀ ਅਨਪਲਾਇਮੈਂਟ ਲੈਣ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਅਮਰੀਕਾ ਦੇ ਅਨਪਲਾਇਮੈਂਟ ਇੰਸ਼ੋਰੈਂਸ ਫਰਾਡ ਦੇ ਇਤਿਹਾਸ ਵਿੱਚ ਕੈਲੀਫੋਰਨੀਆ ਦੇ ਪਿਛਲੇ 2.5 ਸਾਲਾਂ ਦੇ ਦੌਰਾਨ ਜਦੋਂ ਕਰੋਨਾ ਪੈਂਡੇਮਿਕ ਸੀ, ਸਭ ਤੋਂ ਵੱਡਾ ਫਰਾਡ EDD ਦਾ ਹੋਇਆ ਹੈਗਾ। ਅਗਲੀ ਜਿਹੜੀ ਖਬਰ ਕਰਦੇ ਜਾਈਏ ਤਾਂ ਇਹ ਜਿਹੜੇ ਇਸ ਟਾਈਮ ਫਰੈਜ਼ਨੋ ਇਲਾਕੇ ਦੇ ਵਿੱਚੋਂ ਇਹ ਜਿਹੜੀ ਖਬਰ ਆ ਰਹੀ ਆ, ਸਿਟੀ ਆਫ ਫਰੈਜ਼ਨੋ ਇਸ ਟਾਈਮ ਇੱਕ ਨਵਾਂ ਰਿਬੇਟ ਪ੍ਰੋਗਰਾਮ ਲੈ ਕੇ ਆ ਰਹੀ ਆ, ਜਿਸ ਦੇ ਵਿੱਚ ਕਹਿੰਦੇ ਆ ਵੀ ਜੇ ਤੁਸੀਂ ਆਪਣੇ ਘਾਹ ਵਾਲੇ ਲੌਨਸ ਆ ਉਹਨਾਂ ਨੂੰ ਗਾਰਡਨਸ ਦੇ ਵਿੱਚ ਚੇਂਜ ਕਰੋਗੇ, ਲਾਨ ਟੂ ਗਾਰਡਨ ਰਿਬੇਟ ਕਰਕੇ, ਉਸ ਦੇ ਕਰਕੇ ਤੁਹਾਨੂੰ $2000 ਤੱਕ ਜਿਹੜਾ ਯਾਰਡਸ ਦੇ ਲਈ ਹੋਮ ਓਨਰਸ ਨੂੰ ਜਿਹੜਾ ਉਹ ਮਿਲ ਸਕਦਾ ਹੈਗਾ ਆ। ਸੋ $1 ਪਰ ਸਕੁਅਰ ਫੁੱਟ ਦੇ ਹਿਸਾਬ ਦੇ ਨਾਲ ਕਹਿੰਦੇ ਆ ਵੀ ਇਹ ਜਿਹੜੀ ਆ ਰਾਸ਼ੀ ਆ ਉਹ ਦਿੱਤੀ ਜਾ ਸਕਦੀ ਆ, ਤੇ ਕਹਿੰਦੇ 1500 ਸਕੁਅਰ ਫੁੱਟ ਤੱਕ ਤੁਸੀਂ ਜਿਹੜਾ ਇਸ ਨੂੰ ਚੇਂਜ ਜਿਹੜਾ ਉਹ ਕਰ ਸਕਦੇ ਆ। ਸੋ ਆਪਾਂ ਦੇਖ ਹੀ ਰਹੇ ਆ ਵੀ ਬਹੁਤ ਸਾਰੀਆਂ ਸਿਟੀਜ਼ ਦੇ ਵਿੱਚ ਲੌਨਸ ਦੇ ਵਿੱਚ ਘਾਹ ਵਾਲੇ ਲੌਨਸ ਦੇ ਨੂੰ ਜਿਹੜਾ ਆ ਉਹ ਪਾਣੀ ਪਾਉਣ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ ਹੈਗਾ ਆ, ਤੇ ਇਸ ਦੇ ਕਰਕੇ ਕਹਿੰਦੇ ਵੀ ਵਾਟਰ ਐਫੀਸ਼ੀਐਂਟ ਲੈਂਡਸਕੇਪਿੰਗ ਦੇ ਵੱਲ ਨੂੰ ਧਿਆਨ ਜਿਹੜਾ ਉਹ ਦਿਵਾਉਣ ਦੀ ਇਸ ਦੇ ਵਿੱਚ ਕੋਸ਼ਿਸ਼ ਹੈਗੀ ਆ। ਕਹਿੰਦੇ ਵੀ ਉੱਦਾਂ ਹੁਣ ਸੜੇ ਹੋਏ ਜਿਹੜੇ ਲੌਨਸ ਆ ਉਹ ਆਈਸੋਰ ਲੱਗਦੇ ਨੇ, ਅੱਖਾਂ ਨੂੰ ਜਿਹੜੇ ਉਹ ਚੰਗਾ ਨਹੀਂ ਲੱਗਦੇ, ਪਰ ਉਹਦੀ ਥਾਂ ਦੇ ਉੱਤੇ ਜੇ ਆਪਾਂ ਗਾਰਡਨਸ ਵਗੈਰਾ ਜਿਹੜੇ ਉਹ ਲਾਉਂਦੇ ਆ ਤਾਂ ਉਸ ਦੇ ਨਾਲ ਪਾਣੀ ਦੀ ਵੀ ਬਚਤ ਹੋ ਸਕਦੀ ਆ, ਤੇ ਕੁਛ ਆਪਾਂ ਘਰੇ ਇੱਕ ਹਿਸਾਬ ਦੇ ਨਾਲ ਉਗਾ ਵੀ ਸਕਦੇ ਹਾਂ। ਇਸ ਤੋਂ ਇਲਾਵਾ ਡਿਪਾਰਟਮੈਂਟ ਜਿਹੜਾ ਸਿਟੀ ਆਫ ਫਰੈਜ਼ਨੋ ਆ, ਇਹਨਾਂ ਦੇ ਦੁਆਰਾ ਹੋਰ ਵੀ ਬਹੁਤ ਸਾਰੇ ਇੱਦਾਂ ਦੇ ਰੀਬੇਟਸ, ਮਾਈਕਰੋ ਇਰੀਗੇਸ਼ਨ ਰੀਬੇਟ, lawn to garden rebate, ਰੇਨ ਸੈਂਸਰ ਰੀਬੇਟ, ਸਮਾਰਟ ਇਰੀਗੇਸ਼ਨ ਕੰਟਰੋਲਰ ਰੀਬੇਟ ਦੇ ਜਿਹੜੇ ਪ੍ਰੋਗਰਾਮਸ ਆ ਉਹ ਚੱਲਦੇ ਨੇ, ਜਿਹੜੇ ਤੁਸੀਂ ਸਿਟੀ ਆਫ ਫਰੈਜ਼ਨੋ ਦੀ ਵੈਬਸਾਈਟ ਤੇ ਜਾ ਕੇ ਕਰ ਸਕਦੇ ਆ। ਸੋ ਇਹ ਜੇ ਕੋਈ ਚਾਹੁੰਦਾ ਹੈ ਹੋਮ ਓਨਰ ਵੀ ਆਪਣੇ ਘਾਹ ਵਾਲੇ ਜਿਹੜੇ ਲੌਨ ਨੂੰ ਚੇਂਜ ਕਰਨਾ ਚਾਹੁੰਦਾ ਗਾਰਡਨ 'ਚ, ਤਾਂ $2000 ਤੱਕ ਦਾ ਤੁਹਾਨੂੰ ਰੀਬੇਟ ਆ ਉਹ ਸਰਕਾਰ ਵੱਲੋਂ, ਸਿਟੀ ਵੱਲੋਂ ਜਿਹੜਾ ਉਹ ਮਿਲ ਸਕਦਾ ਉਸ ਨੂੰ ਤਬਦੀਲ ਕਰਨ ਦੇ ਲਈ। ਜੀ, ਅਗਲੀ ਖਬਰ ਵੱਲ ਚੱਲੀਏ। 49ers ਨੇ ਮਿਲੀਅਨਸ ਆਫ ਡਾਲਰ ਦੀ ਸੈਂਟਾ ਕਲਾਰਾ ਸਿਟੀ ਦੇ ਨਾਲ ਜੋ ਆਪਣੀ ਸੈਟਲਮੈਂਟ ਕਰ ਲਈ ਆ। ਇਸ ਨੂੰ ਵਨ ਆਫ ਦਾ ਬਿਗੇਸਟ ਲੀਗਲ ਬੈਟਲ ਕਿਹਾ ਜਾ ਰਿਹਾ ਹੈਗਾ। ਫੁੱਟਬਾਲ ਟੀਮ ਨੇ 2019 ਦੇ ਵਿੱਚ ਸਿਟੀ ਨੂੰ ਸੂ ਕੀਤਾ ਸੀ, ਜਿਸ ਟਾਈਮ ਦੇ ਉੱਤੇ ਉੱਥੇ ਦੇ ਕਾਉਂਸਲ ਮੈਂਬਰਸ ਨੇ ਵੋਟ ਕਰ ਦਿੱਤਾ ਸੀ ਭਈ ਟੀਮ ਨੂੰ ਇੱਥੋਂ ਰਿਮੂਵ ਕੀਤਾ ਜਾਵੇ ਲੇਵਾਈ ਸਟੇਡੀਅਮ ਦੇ ਵਿੱਚੋਂ। ਇਹ ਇੱਕ ਕੰਟਰੋਵਰਸ਼ੀਅਲ ਡਿਸੀਜਨ ਸੀਗਾ। ਸੋ ਈਵਨ ਦੋ ਕਹਿੰਦੇ ਟੀਮ 3.3 ਮਿਲੀਅਨ ਪੇਮੈਂਟ ਸੈਂਟਾ ਕਲਾਰਾ ਕਾਉਂਟੀ ਨੂੰ ਸੈਟਲ ਕਰਨ ਜਾ ਰਹੀ ਹੈ, ਜੋ ਔਨਗੋਇੰਗ ਲਿਟੀਗੇਸ਼ਨ ਚੱਲਦੀ ਸੀ। ਇੱਕ ਟਾਈਮ ਦੀ ਫੀ ਜੋ ਪੇਮੈਂਟ ਆ $6.5 ਲੱਖ ਦੀ ਆ। ਇਸ ਤੋਂ ਬਿਨਾਂ ਇੱਕ ਹੋਰ $6.5 ਲੱਖ ਦੀ ਸਟੇਡੀਅਮ ਅਥਾਰਟੀ ਦੇ ਡਿਸਕ੍ਰਿਸ਼ਨ ਫੰਡਸ ਨੂੰ ਦਿੱਤੀ ਜਾਊਗੀ। ਤੇ ਸੈਂਟਾ ਕਲਾਰਾ ਕਾਉਂਟੀ ਸਿਟੀ ਕੌਂਸਲ ਕਹਿੰਦੇ ਐਕਸਪੈਕਟਡ ਹੈਗੀ ਆ ਵੀ ਇਸ ਸੈਟਲਮੈਂਟ ਨੂੰ ਕਲੋਜ਼ ਸੈਸ਼ਨ ਦੇ ਵਿੱਚ ਡਿਸਕਸ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ। 49ers ਦੇ ਸਪੋਕਸਪਰਸਨ ਰਾਹੁਲ ਚੰਦੋਕ ਨੇ ਸੈਨੋਜ਼ੇ ਸਪੌਟਲਾਈਟ ਇੱਕ ਲੋਕਲ ਨਿਊਜ਼ਪੇਪਰ ਹੈਗਾ ਉਹਦੇ ਨਾਲ ਦੱਸਿਆ ਹੈ। ਜੀ, ਪ੍ਰੋਗਰਾਮ ਵੀ ਸਮੇਂ ਦਾ ਸਮਾਂ ਜਿਹੜਾ ਪ੍ਰੋਗਰਾਮ ਦਾ ਇਸ ਟਾਈਮ ਉਹ ਸਮਾਪਤ ਹੈਗਾ ਆ, ਤੇ ਜਾਣ ਤੋਂ ਪਹਿਲਾਂ ਜੇ ਆਪਾਂ ਤੁਹਾਨੂੰ ਮਾਰਕੀਟਸ ਦਾ ਉਹ ਹਾਲ ਅੱਜ ਦੱਸਦੇ ਜਾਈਏ ਤਾਂ ਅੱਜ ਵੀ ਨੈਗੇਟਿਵ ਦੇ ਵਿੱਚ ਓਵਰਆਲ ਜਿਹੜੀ ਉਹ ਮਾਰਕੀਟ ਰਹੀ ਹੈਗੀ ਆ। ਸੋ ਡਾਊ ਜੋਨ ਅੱਜ 58 ਪੁਆਇੰਟ ਘੱਟ ਕੇ 32,774 ਤੇ ਬੰਦ ਹੋਇਆ। S&P 17 ਪੁਆਇੰਟ ਘੱਟ ਕੇ 4122 ਤੇ ਨੈਸਡੈਕ 150 ਪੁਆਇੰਟ ਗਿਰ ਕੇ 12,494 ਤੇ। ਸੋਨੇ ਦਾ ਭਾਅ $1,809 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ। 10 ਈਅਰ ਯੀਲਡ 2.79% ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 22,780
ਤੇ ਇਥੀਰੀਅਮ $1673 ਦੇ ਬਰਾਬਰ ਰਿਹਾ। $1 ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 58 ਪੈਸੇ ਦੇ ਬਰਾਬਰ ਰਹੀ ਆ। ਇੱਥੇ ਜਿਹੜੇ ਜੀ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।